ਰਾੜਾ ਸੀ ਰੋੜਾ ਮਾਰਿਆ। ਹਾਂਜੀ ਰੋੜਾ ਸੀ ਲੋਹੇ ਦੇ ਤੇ ਡੰਡੇ ਸੀ ਉਹਨਾਂ ਕੋਲ। ਅੱਛਾ ਜੀ। ਹਾਂਜੀ ਉਹ ਮਾਰੇ ਉਹਨਾਂ ਨੇ। ਉਹ ਮਾਰੇ ਨੇ। ਹਾਂਜੀ ਸਿਰ 'ਚ ਮਾਰ। ਧੱਕਾ ਮਾਰ ਕੇ ਉਹਨਾਂ ਸੁੱਟ ਦਿੱਤਾ ਮੋਟਰਸਾਈਕਲ ਤੋਂ। ਮੁੜ ਕੇ ਉਹਨਾਂ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਡੈਡੀ ਕਹਿੰਦੇ ਸੀ ਨਸ਼ਾ ਬਹੁਤ ਜ਼ਿਆਦਾ ਵਿਕਦਾ ਆਪਣੇ ਪਿੰਡ। ਤਾਂ ਸਾਨੂੰ ਡੈਡੀ ਸਾਡੇ ਨੂੰ ਧਮਕੀਆਂ ਵੀ ਮਿਲਦੀਆਂ ਹੁੰਦੀਆਂ ਸੀਗੀਆਂ ਵੀ ਤੈਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਇਹ ਧਮਕੀਆਂ ਕੌਣ ਦਿੰਦਾ ਸੀ? ਧਮਕੀਆਂ ਉਹੀ ਰਾਜਾ। ਮੌਤ ਹੀ ਸਜ਼ਾ ਆ ਉਹਦੀ, ਕੁਛ ਨਹੀਂ ਹੈਗਾ। ਤੇ ਜਿਹੜਾ ਮੁੜ ਕੇ ਇਨਸਾਫ ਵੀ ਨਹੀਂ ਮਿਲਦਾ। ਉਹਦੀ ਇਹ ਵੀ ਸਜ਼ਾ ਉਹਨੂੰ ਇਨਸਾਫ ਵੀ ਨਹੀਂ ਦਿੰਦੇ। ਉਹ ਰੱਬ ਦਾ ਜਵਾਈ ਆ ਬਸ। ਇਸ ਟਾਈਮ ਰਾਜਾ ਜਿਹੜਾ ਨਾ ਰੱਬ ਦਾ ਜਵਾਈ ਆ। ਦੀਆਂ ਐਗਜ਼ਾਮਪਲਾਂ ਪੁਲਿਸ ਤੇ ਸਰਕਾਰ ਸੈੱਟ ਕਰੀ ਜਾਂਦੀ ਹੈ ਵੀ ਇੱਕ ਬੰਦਾ ਮਰਾ ਦਿੱਤਾ ਗਿਆ ਸ਼ਰੇਆਮ ਨਸ਼ਾ ਤਸਕਰਾਂ ਦੇ ਵੱਲੋਂ, ਤੇ ਫਿਰ ਤੁਸੀਂ ਖੜੇ ਹੋ, ਮੈਂ ਖੜਾ ਹਾਂ, ਮੈਂ ਕਿਉਂ ਨਸ਼ੇ ਦੇ ਖਿਲਾਫ ਬੋਲੂੰਗਾ ਵੀ ਭਾਈ ਰਹਿਣ ਦਿਓ, ਜਿੱਥੇ ਵਿਕਦਾ ਵਿਕਣ ਦਿਓ, ਆਪਣੇ ਘਰ ਅਸੀਂ ਸਹੀ ਆ। ਵੀ ਇਹ ਤਾਂ ਐਗਜ਼ਾਮਪਲ ਨਹੀਂ ਇੱਕ ਸੈੱਟ ਹੋ ਰਿਹਾ, ਕਿਉਂਕਿ ਤੁਹਾਨੂੰ ਸਾਰੇ ਘਰ ਦਾ ਪਤਾ ਵੀ ਕਿੱਥੇ ਕਿੱਥੇ ਨਸ਼ਾ ਵਿਕਦਾ। ਆ ਮਹਿਤਪੁਰ ਦੇ ਵਿੱਚ ਸ਼ਰੇਆਮ ਨਸ਼ਾ ਵਿਕਦਾ। ਸ਼ਰਾਬਾਂ ਵਿਕਦੀਆਂ ਡੁਪਲੀਕੇਟ, ਜਿੱਦਾਂ ਨੌਜਵਾਨ ਲੋਕੀ ਮਰਦੇ ਆ ਸ਼ਰਾਬਾਂ ਪੀ ਕੇ। ਕਿਉਂਕਿ ਨਸ਼ਾ ਸਰਕਾਰਾਂ ਦੇ ਵੱਸ ਦੀ ਗੱਲ ਨਹੀਂ ਰਹੀ ਬੰਦ ਕਰਾਉਣਾ। ਸਰਕਾਰ ਡਰਾਮੇ ਕਰਦੀ ਆ ਤੇ ਇਹਨਾਂ ਕੋਲੇ ਸਾਰੀ ਲਿਸਟ ਆ, ਪਰ ਇਹ ਉਧਰ ਨੂੰ ਨਹੀਂ ਜਾਂਦੇ। ਲੋਕਾਂ ਨੂੰ ਮਰਵਾਉਣ ਵਾਸਤੇ ਲੋਕਾਂ ਨੂੰ ਕਹਿੰਦੇ ਤੁਸੀਂ ਦੱਸੋ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਅਸੀਂ ਇਸ ਸਮੇਂ ਮਹਿਤਪੁਰ ਥਾਣੇ ਦੇ ਬਾਹਰ ਮੌਜੂਦ ਹਾਂ। ਬੀਤੇ ਦਿਨੀ ਇੱਕ ਸਰਪੰਚ ਜਿਹੜਾ ਆਪਣੇ ਪਿੰਡ ਦੇ ਵਿੱਚ ਲਗਾਤਾਰ ਵੱਧ ਰਹੇ ਨਸ਼ੇ ਤੋਂ ਤੰਗ ਆ ਕੇ ਪੁਲਿਸ ਥਾਣੇ ਆ ਕੇ ਇੱਥੇ ਦੱਸਦਾ ਕਿ ਭਾਈ ਮੇਰੇ ਪਿੰਡ ਦੇ ਵਿੱਚ ਅੰਤ ਦਾ ਨਸ਼ਾ ਵੇਚਦਾ, ਪਰ ਉਸ ਤੋਂ ਬਾਅਦ ਉਹਨਾਂ ਨਸ਼ਾ ਵੇਚਣ ਵਾਲਿਆਂ ਤੇ ਕਾਰਵਾਈ ਹੋਣ ਦੀ ਜਗ੍ਹਾ ਤੇ ਕਾਰਵਾਈ ਹੋ ਜਾਂਦੀ ਹੈ ਉਸ ਸਰਪੰਚ ਦੇ ਉੱਪਰ। ਉਹ ਕਾਰਵਾਈ ਕੀ ਸੀ? ਉਸ ਨੂੰ ਬੁਰੇ ਤਰੀਕੇ ਦੇ ਨਾਲ ਕੁੱਟਿਆ ਜਾਂਦਾ ਹੈ, ਜਿਸ ਤੋਂ ਬਾਅਦ ਉਹ ਸਰਪੰਚ ਸਾਹਿਬ ਉਹਨਾਂ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਇਸ ਜਹਾਨ ਤੋਂ ਰੁਖਸਤ ਹੋ ਗਏ ਨੇ। ਉਹ ਜਿੰਦੇ ਨਹੀਂ ਰਹੇ। ਉਹਨਾਂ ਦੇ ਪਰਿਵਾਰ ਦੇ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਸੀ। ਉਹਨਾਂ ਦੇ ਧਰਮ ਪਤਨੀ ਨੇ, ਉਹਨਾਂ ਦੇ ਪਰਿਵਾਰਕ ਜੀ ਨੇ, ਜਿਨ੍ਹਾਂ ਨੇ ਲੰਬਾ ਸੰਘਰਸ਼ ਕੀਤਾ ਤੇ ਅੱਜ ਥੋੜਾ ਜਿਹਾ ਇਹਨਾਂ ਦੇ ਸੰਘਰਸ਼ ਨੂੰ ਅਬੂਰ ਪਿਆ, ਪਰ ਉਹਦੇ ਨਾਲ ਇਹ ਸਹਿਮਤ ਨੇ ਜਾਂ ਨਹੀਂ, ਇਹਨਾਂ ਕੋਲੋਂ ਜਾਣਾਂਗੇ। ਤਾਂ ਭੈਣ ਹੁਣੀ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰ ਲੈਂਦੇ ਆ। ਭੈਣੇ, ਤੁਸੀਂ ਕਾਫੀ ਦਿਨਾਂ ਤੋਂ ਇੱਥੇ ਧਰਨਾ ਲਾਇਆ ਹੋਇਆ ਹੈ। ਸਰਪੰਚ ਸਾਹਿਬ ਦੀ ਕੀ ਗਲਤੀ ਸੀ ਜਿਹਦੇ ਕਰਕੇ ਉਹਨਾਂ ਨੂੰ ਜਾਨ ਗਵਾਉਣੀ ਪੈ ਗਈ? ਬਸ ਉਹ ਨਸ਼ੇ ਦੇ ਖਿਲਾਫ ਹੀ ਸੀਗੇ। ਡੈਡੀ ਕਹਿੰਦੇ ਸੀ ਨਸ਼ਾ ਬਹੁਤ ਜ਼ਿਆਦਾ ਵਿਕਦਾ ਆਪਣੇ ਪਿੰਡ। ਡੈਡੀ ਕਹਿੰਦੇ ਇਹ ਨਸ਼ਾ ਨਹੀਂ ਵਿਕਣਾ ਚਾਹੀਦਾ, ਇੰਨਾ ਕਿਸੇ ਦੀ ਜਾਨ ਵੀ ਜਾ ਸਕਦੀ ਆ ਜਿੰਨਾ ਨਸ਼ਾ ਵਿਕਦਾ ਆ। ਬਸ ਨਸ਼ੇ ਦੇ ਖਿਲਾਫ ਸੀਗੇ ਡੈਡੀ। ਲੱਗਦਾ ਉਹਨਾਂ ਨੂੰ ਇਸੇ ਗੱਲ ਦਾ ਖਮਿਆਜ਼ਾ ਭੁਗਤਣਾ ਪਿਆ, ਇਸੇ ਗੱਲ ਦੀ ਸਜ਼ਾ ਮਿਲੀ। ਹਾਂਜੀ ਹਾਂਜੀ ਸਾਨੂੰ ਪਤਾ। ਸਾਨੂੰ ਡੈਡੀ ਸਾਡੇ ਨੂੰ ਧਮਕੀਆਂ ਵੀ ਮਿਲਦੀਆਂ ਹੁੰਦੀਆਂ ਸੀਗੀਆਂ ਵੀ ਤੈਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਇਹ ਧਮਕੀਆਂ ਕੌਣ ਦਿੰਦਾ ਸੀ? ਧਮਕੀਆਂ ਉਹੀ ਰਾਜਾ। ਅੱਛਾ, ਹਾਂਜੀ ਜਿਹੜੇ ਨਸ਼ਾ ਵੇਚਦੇ। ਹਾਂਜੀ ਜਿਹੜਾ ਨਸ਼ਾ ਵੇਚਦੇ ਆ। ਅੱਛਾ, ਹੁਣ ਜਦੋਂ ਕਤਲ ਹੋ ਗਿਆ ਉਸ ਤੋਂ ਬਾਅਦ ਤੁਸੀਂ ਧਰਨਾ ਵੀ ਲਾਇਆ, ਤਾਂ ਕੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਹੜੇ ਇਦਾਂ ਕਰਦੇ ਸੀ ਜਾਂ ਨਸ਼ਾ ਵੇਚਦੇ ਸੀ ਜਾਂ ਧਮਕੀਆਂ ਦਿੰਦੇ? ਨਹੀਂ, ਸਾਨੂੰ ਕਹਿੰਦੇ ਤਾਂ ਸੀਗੇ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਮਾਰਿਆ ਉਹਨੂੰ ਗ੍ਰਿਫਤਾਰ ਕਰ ਲਿਆ, ਪਰ ਅਸਲੀ ਮੁਜਰਮ ਹਾਲੇ ਬਾਹਰ ਆ। ਹਾਂਜੀ, ਕਈ ਮੁਜਰਮ ਬਾਹਰ ਨੇ। ਤੇ ਜਿਹੜੀ ਅੱਜ ਐਸਡੀਐਮ ਆ ਕੇ ਗੱਲ ਕਰਕੇ ਗਿਆ, ਡੀਐਸਪੀ ਕਰਕੇ ਗਿਆ, ਤੁਸੀਂ ਸਹਿਮਤ ਹੋਏ ਹੈਗੇ ਆ ਉਹਨਾਂ ਗੱਲਾਂ? ਨਹੀਂ, ਸਾਡੇ ਨਾਲ ਕੋਈ ਗੱਲਬਾਤ ਨਹੀਂ ਉਹਨਾਂ ਦੀ ਹੋਈ। ਉਹਨਾਂ ਆਪਣੇ ਆਪ ਹੀ ਕਰ ਲਿਆ। ਪਰ ਜਥੇਬੰਦੀ ਨੇ ਤਾਂ ਕਰ ਲਈ ਗੱਲ। ਹਾਂਜੀ, ਉਹਨਾਂ ਕਰ ਲਈ ਸੀ, ਪਰ ਸਾਨੂੰ ਨਹੀਂ, ਸਾਡੀ ਮੰਮੀ ਨੂੰ ਨਹੀਂ ਇਸ ਬਾਰੇ ਪਤਾ ਸੀਗਾ। ਤੁਸੀਂ ਸੰਤੁਸ਼ਟ ਨਹੀਂ ਹੋ? ਮਾਤਾ ਜੀ, ਤੁਸੀਂ ਉਸ ਦਿਨ ਦਾ ਥੋੜਾ ਜਿਹਾ ਦੱਸੋ ਵੀ ਸ਼ਿਕਾਇਤ ਤਾਂ ਕਰ ਗਏ, ਪਰ ਕਹਿੰਦੇ ਤੁਸੀਂ ਨਾਲ ਸੀ ਜਦੋਂ ਹਮਲਾ ਹੋਇਆ। ਕੀ ਹਮਲਾ ਕੀਤਾ ਉਹਨਾਂ ਨੇ? ਕੀ ਕਹਿ ਰਹੇ ਸੀ ਹਮਲਾ ਕਰਦਿਆਂ? ਉਹਨਾਂ ਨੂੰ ਕੁਛ ਨਹੀਂ ਕਿਹਾ, ਕੁੱਟਣ ਨੂੰ ਮਾਰਨ ਨਹੀਂ ਲੱਗਦਾ ਬਸ। ਅੱਛਾ, ਕੀ ਮਾਰਿਆ ਉਹਨਾਂ ਨੇ ਸਰਪੰਚ ਸਾਹਿਬ ਦੇ? ਹੁਣ ਤੁਹਾਨੂੰ ਕਿਹਾ ਤਾਂ ਹਥਿਆਰ ਸੀ ਉਹਨਾਂ ਕੋਲ, ਹਥਿਆਰਾਂ ਨਾਲ ਮਾਰਿਆ। ਹਥਿਆਰਾਂ ਨਾਲ ਮਾਰਿਆ? ਹਾਂ, ਰਾੜਾ ਸੀ ਰੋੜਾ ਮਾਰਿਆ। ਹਾਂਜੀ ਰੋੜਾ ਸੀ ਲੋਹੇ ਦੇ ਤੇ ਡੰਡੇ ਸੀ ਉਹਨਾਂ ਕੋਲ। ਅੱਛਾ ਜੀ। ਹਾਂਜੀ ਉਹ ਮਾਰੇ ਉਹਨਾਂ ਨੇ। ਉਹ ਮਾਰੇ ਨੇ। ਹਾਂਜੀ ਸਿਰ 'ਚ ਮਾਰ। ਧੱਕਾ ਮਾਰ ਕੇ ਉਹਨਾਂ ਸੁੱਟ ਦਿੱਤਾ ਮੋਟਰਸਾਈਕਲ ਤੋਂ। ਮੁੜ ਕੇ ਉਹਨਾਂ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਇਹ ਸਜ਼ਾ ਮਿਲਦੀ ਹੈ ਜੇ ਕੋਈ ਚਾਹੁੰਦਾ ਵੀ ਮੇਰੇ ਪਿੰਡ 'ਚ ਨਸ਼ਾ ਖਤਮ ਹੋ? ਹਾਂਜੀ ਹਾਂਜੀ ਇਹ ਸਜ਼ਾ ਮਿਲਦੀ ਹੈ। ਮੌਤ ਹੀ ਸਜ਼ਾ ਆ ਉਹਦੀ, ਹੋਰ ਕੁਛ ਨਹੀਂ ਹੈਗਾ। ਤੇ ਜਿਹੜਾ ਮੁੜ ਕੇ ਇਨਸਾਫ ਵੀ ਨਹੀਂ ਮਿਲਦਾ। ਉਹਦੀ ਇਹ ਵੀ ਸਜ਼ਾ ਉਹਨੂੰ ਇਨਸਾਫ ਵੀ ਨਹੀਂ ਦਿੰਦੇ। ਉਹ ਰੱਬ ਦਾ ਜਵਾਈ ਆ ਬਸ। ਇਸ ਟਾਈਮ ਰਾਜਾ ਜਿਹੜਾ ਨਾ ਰੱਬ ਦਾ ਜਵਾਈ ਆ, ਤਾਂ ਇਸ ਟਾਈਮ ਐ ਰਾਜ ਕਰਦਾ ਪਿਆ ਸਾਰੀ ਦੁਨੀਆ ਤੇ। ਫਿਰ ਜਿਹੜੀ ਸਰਕਾਰ ਕਹਿੰਦੀ ਆ ਵੀ ਅਸੀਂ ਯੁੱਧ ਨਸ਼ਿਆਂ ਵਿਰੁੱਧ ਚਲਾ ਰਹੇ ਆ, ਅਸੀਂ ਤਾਂ ਨੱਥ ਪਾ ਲਈ ਨਸ਼ੇ ਨੂੰ, ਅਸੀਂ ਲੋਕਾਂ ਦੇ ਘਰ ਢਾਹ ਤੇ ਜਿਹੜੇ ਲੋਕਾਂ ਦੇ ਪੁੱਤਾਂ ਨੂੰ ਮਾਰਦੇ ਸੀ ਨਸ਼ਾ ਦੇ। ਦੇਖੋ ਮਰਲਾ ਜ਼ਮੀਨ ਦਾ ਨਿਕਾਰ ਦਾ ਜਿਹੜਾ ਸ਼ੀਸ਼ ਮਹਿਲ ਹੁੰਦਾ ਆ। ਅੱਛਾ ਜੀ। ਹਾਂਜੀ ਜਾ ਕੇ ਦੇਖੋ ਸਹੀ। ਅੱਛਾ, ਸ਼ੀਸ਼ ਮਹਿਲ ਪਾਇਆ ਹੋਇਆ। ਹਾਂਜੀ ਘਰ ਦੇਖੋ ਜਾ ਕੇ। ਉਧਰ ਨੂੰ ਪੁਲਿਸ ਵੀ ਨਹੀਂ ਜਾਂਦੀ ਹੋਣੀ? ਨਹੀਂ, ਪੁਲਿਸ ਤਾਂ ਆਪ ਕੰਮ ਕਰਾਉਂਦੀ ਹੈ ਤੇ ਪੁਲਿਸ ਕੀ ਜਾਊਗੀ ਉੱਥੇ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਇਸ ਸਮੇਂ ਤੁਸੀਂ ਵੇਖ ਰਹੇ ਹੋ। ਅਸੀਂ ਨਕੋਦਰ ਦੇ ਮਹਿਤਪੁਰ ਦੇ ਵਿੱਚ ਖੜੇ ਆ। ਇੱਥੇ ਬੀਤੇ ਦਿਨੀ ਇੱਕ ਸਰਪੰਚ ਯੁੱਧ ਨਸ਼ਿਆਂ ਵਿਰੁੱਧ ਵਰਗੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਨੂੰ ਸਿਰੇ ਚਾੜਨ ਲਈ
ਆਪਣੇ ਵੱਲੋਂ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਜੋ ਉਹਦੇ ਨਾਲ ਹੁੰਦਾ ਹੈ ਉਸ ਨੇ ਇਹਨਾਂ ਲੋਕਾਂ ਨੂੰ ਸੜਕ ਤੇ ਲਿਆ ਕੇ ਬਿਠਾ ਦਿੱਤਾ ਹੈ। ਤੀਜਾ ਦਿਨ ਹੈ, ਤੀਜੇ ਦਿਨ ਤੋਂ ਸੜਕ ਤੇ ਧਰਨਾ ਲੱਗਿਆ ਹੋਇਆ ਹੈ। ਕਿਉਂ ਜਾਣਦੇ ਆ, ਇੱਥੇ ਬੀਬੀਆਂ ਮੌਜੂਦ ਨੇ ਇਸਤਰੀ ਜਾਗਰਤੀ ਮੰਚ ਤੋਂ, ਉਹਨਾਂ ਦੇ ਨਾਲ ਸਾਂਝ ਪਾਉਂਦੇ ਆ। ਸਭ ਤੋਂ ਪਹਿਲਾਂ ਦੱਸਿਓ ਜੀ, ਇਹ ਪੰਜਾਬ ਸਰਕਾਰ ਤਾਂ ਕਹਿੰਦੀ ਹੈ ਕਿ ਅਸੀਂ ਯੁੱਧ ਨਸ਼ਿਆਂ ਵਿਰੁੱਧ ਕਰ ਰਹੇ ਹਾਂ, ਅਸੀਂ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਨਸ਼ੇ ਦਾ ਲੱਕ ਤੋੜ ਦੇਣਾ ਹੈ। ਪਰ ਇਸ ਸਰਪੰਚ ਨੇ ਨਸ਼ਾ ਵੇਚਿਆ ਸੀ, ਇਹ ਸਰਪੰਚ ਨਸ਼ੇ ਵਾਲਿਆਂ ਦਾ ਸਾਥ ਦਿੰਦਾ ਸੀ ਜਿਹੜਾ ਜਾਨ ਗਵਾਉਣੀ ਪੈ ਗਈ, ਤੇ ਉਸ ਤੋਂ ਬਾਅਦ ਹੁਣ ਤੁਸੀਂ ਧਰਨਾ ਲਾਇਆ। ਨਹੀਂ ਜੀ, ਇਹ ਸਰਪੰਚ ਨੇ ਬਕਾਇਦਾ ਰੂਪ ਚ ਦੱਸਿਆ ਕਿ ਮੇਰੇ ਪਿੰਡ ਆ ਬੰਦੇ ਜਿਹੜੇ ਆ ਉਹ ਨਸ਼ਾ ਵੇਚ ਰਹੇ ਆ। ਠੀਕ ਹੈ। ਡੀਐਸਪੀ ਸਾਹਿਬ ਨੂੰ ਮਿਲ ਕੇ ਆਏ ਆ, ਦੱਸ ਕੇ ਆਏ ਆ। ਉਹਦੇ ਬਾਅਦ ਚੋਂ ਇਹਨਾਂ ਤੇ ਜਾਨਲੇਵਾ ਹਮਲਾ ਹੁੰਦਾ ਆ। ਹਮਲੇ ਉਪਰੰਤ ਇਹੋ ਜ਼ਖਮੀ ਹੋ ਜਾਂਦੇ ਆ। ਜ਼ਖਮੀ ਹੋਣ ਉਪਰੰਤ ਇਹ ਚਲੇ ਜਾਂਦੇ ਆ ਹਸਪੀਟਲ। ਉਹਦੇ ਬਾਅਦ ਚੋਂ ਕੁਝ ਜਥੇਬੰਦੀਆਂ ਇਕੱਠੀਆਂ ਹੋ ਕੇ ਆਣ ਕੇ ਇਹਨਾਂ ਕੋਲ ਮੰਗ ਕਰਦੀ ਆ, ਪਰ ਅਜੇ ਤੱਕ ਉਹਨਾਂ ਬੰਦਿਆਂ ਨੂੰ ਫੜਿਆ ਨਹੀਂ ਗਿਆ। ਅੱਛਾ, ਉਹਨਾਂ ਨੇ ਹਸਪਤਾਲ 'ਚ ਜਾਨ ਵੀ ਗਵਾਤੀ। ਜਾਨ ਅੱਛਾ, ਫਿਰ ਡੀਐਸਪੀ ਤੱਕ ਦੇ ਲੈਵਲ ਦੇ ਬੰਦਿਆਂ ਦੇ ਢਿੱਡ 'ਚ ਵੀ ਗੱਲ ਨਹੀਂ ਪਚਦੀ। ਜੇਕਰ ਕੋਈ ਸ਼ਿਕਾਇਤ ਕਰਕੇ ਗਿਆ, ਸਰਕਾਰ ਚੰਡੀਗੜ੍ਹ ਬੈਠਿਆਂ ਕਹਿੰਦੀ ਵੀ ਅਸੀਂ ਯੁੱਧ ਨਸ਼ਿਆਂ ਵਿਰੁੱਧ ਕਰ ਰਹੇ ਹਾਂ, ਅਸੀਂ ਨਸ਼ੇ ਦਾ ਲੱਕ ਤੋੜ ਰਹੇ ਹਾਂ, ਪਰ ਇੱਥੇ ਉਹਨਾਂ ਦੇ ਪੁਲਿਸ ਮੁਲਾਜ਼ਮ ਜਾਣਕਾਰੀ ਆਈ ਹੋਈ ਜਿਹੜੀ ਕਹਿੰਦੇ ਵੀ ਅਸੀਂ ਗੁਪਤ ਰੱਖਣੀ ਹੈ, ਅਸੀਂ ਸਾਥ ਮੰਗ ਰਹੇ ਹਾਂ ਤੁਹਾਡਾ, ਸਾਡਾ ਸਾਥ ਦਿਓ। ਇਹ ਤਾਂ ਗਲੀ ਗਲੀ ਜਾ ਕੇ ਬੰਦਿਆਂ ਨੂੰ ਜੋੜ ਰਹੇ ਨੇ ਨਾਲ ਵੀ ਤੁਸੀਂ ਹੁਣ ਸਾਡੇ ਵਲੰਟੀਅਰ ਬਣ ਕੇ ਨਸ਼ਾ ਤਸਕਰਾਂ ਦਾ ਪਤਾ ਦੱਸੋ, ਅਸੀਂ ਉਹਨਾਂ ਨੂੰ ਫੜਾਂਗੇ। ਤੇ ਫਿਰ ਤਾਂ ਇਹ ਤਾਂ ਪੁੱਠਾ ਹੀ ਹੋ ਗਿਆ। ਉਹਨਾਂ ਤੇ ਡੀਐਸਪੀ ਨੇ ਜਾਣਕਾਰੀ ਲੀਕ ਕੀਤੀ ਹੋਊ ਜਾਂ ਕਿਹਨੇ ਲੀਕ ਕੀਤੀ? ਦੇਖੋ ਜੀ, ਮੈਂ ਇਹ ਨਹੀਂ ਜਾਣਦੀ ਕਿ ਉਹ ਡੀਐਸਪੀ ਨੇ ਜਾਣਕਾਰੀ ਲੀਕ ਕੀਤੀ ਆ ਜਾਂ ਕਿਸੇ ਮੁਲਾਜ਼ਮ ਨੇ ਜਾਣਕਾਰੀ ਲੀਕ ਕੀਤੀ ਆ। ਠੀਕ ਹੈ, ਜੋ ਸਾਨੂੰ ਦੱਸਣ ਮੁਤਾਬਕ ਆ, ਜੋ ਸਾਨੂੰ ਪਤਾ ਲੱਗਾ ਸੀ ਉਹਦੇ ਮੁਤਾਬਕ ਤੁਹਾਡੇ ਨਾਲ ਗੱਲ ਕਰ ਰਹੇ ਆ। ਸਾਨੂੰ ਨਹੀਂ ਪਤਾ ਕਿ ਡੀਐਸਪੀ ਨੇ ਦਿੱਤੀ ਆ ਜਾਂ ਡੀਐਸਪੀ ਦੇ ਕਿਸੇ ਹੋਰ ਮੁਲਾਜ਼ਮ ਨੇ ਦਿੱਤੀ ਆ। ਜਿਹਨੇ ਵੀ ਦਿੱਤੀ ਹੋਵੇ, ਦਿੱਤੀ ਤਾਂ ਵਰਦੀ ਧਾਰੀਆਂ ਚੋਂ ਹਾਂ, ਵਰਦੀ ਧਾਰੀ ਬੰਦੇ ਨੇ ਕਿਸੇ ਨੇ ਦਿੱਤੀ ਹੋਊਗੀ। ਮੈਂ ਸਿਰਫ ਇੰਨਾ ਕਹਿੰਨੀ ਆ ਵੀ ਜੇ ਵਰਦੀ ਧਾਰੀ ਮੁਲਾਜ਼ਮ ਵੀ ਇਹ ਸਮਝਣ ਕਿ ਇਹ ਜਿਹੜੀ ਅੱਗ ਆ ਨਸ਼ਿਆਂ ਦੀ, ਅਸੀਂ ਉਸ ਅੱਗ ਤੋਂ ਬਚ ਜਾਵਾਂਗੇ। ਇਹ ਜਿਹੜੀ ਗੱਲ ਆ ਉਹਨਾਂ ਨੂੰ ਸਮਝ ਲੈਣੀ ਚਾਹੀਦੀ ਆ ਕਿ ਇਹ ਅੱਗ ਤੋਂ ਸਾਡੇ ਕੋਲੋਂ ਬਚ ਨਹੀਂ ਹੋਣਾ। ਇਹ ਅੱਗ ਜਿਹੜੀ ਆ ਹਰ ਘਰ ਤੱਕ ਪਹੁੰਚ ਜਾਣੀ ਆ। ਤੇ ਸਰਕਾਰਾਂ ਅੱਗੇ ਵੀ ਵੋਟਾਂ ਦੀ ਖਾਤਰ ਬਹੁਤ ਕੁਝ ਕਰਦੀਆਂ, ਤੇ ਹੁਣ ਵੀ ਸਰਕਾਰਾਂ ਨੇ ਵੋਟਾਂ ਦੀ ਖਾਤਰ ਬਥੇਰੇ ਵਲੰਟੀਅਰ ਪੈਦਾ ਕਰਨੇ, ਬਥੇਰਾ ਕੁਝ ਪੈਦਾ ਕਰਨਾ ਆ। ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਆ, ਲੋਕਾਂ ਨੂੰ ਜਾਗਰਤ ਹੋਣ ਦੀ ਲੋੜ ਫਿਰ ਆ। ਜਿਹੜੀਆਂ ਦਰਬਾਰ ਸਾਹਿਬ ਲਿਜਾ ਕੇ ਬੱਚਿਆਂ ਤੋਂ ਅਰਦਾਸਾਂ ਕਰਾਉਣੀਆਂ, ਹਰੇਕ ਹਫਤੇ ਪ੍ਰੈਸ ਕਾਨਫਰੰਸ ਕਰਨੀ ਵੀ ਇੰਨੇ ਕਿਲੋ ਨਸ਼ਾ ਫੜ ਲਿਆ, ਇੰਨੇ ਕੁਇੰਟਲ ਨਸ਼ਾ ਫੜ ਲਿਆ, ਐਸਐਚਓ ਤੋਂ ਲੈ ਕੇ ਉੱਤੇ ਤੱਕ ਮੁਲਾਜ਼ਮਾਂ ਨੂੰ ਇਹ ਕਹਿਣਾ ਵੀ ਜਿੰਨਾ ਨਸ਼ਾ ਫੜੋਗੇ ਉਹਦੇ ਹਿਸਾਬ ਨਾਲ ਤੁਹਾਨੂੰ ਲੱਖਾਂ 'ਚ ਇਨਾਮ ਦਵਾਂਗੇ। ਰਾਜਾ ਸਾਂਸੀ ਦੇ ਇੱਕ ਐਸਐਚਓ ਨੂੰ ਇਨਾਮ ਵੀ ਦਿੱਤਾ, ਲੱਖਾਂ 'ਚ ਇਨਾਮ ਮਿਲਿਆ। ਫਿਰ ਇਹ ਕਮੀ ਕਿੱਥੇ ਰਹਿ ਰਹੀ ਹੈ? ਕੀ ਸਰਦਾ ਨਹੀਂ? ਕੀ ਕੁਝ ਨਹੀਂ ਹੋਊਗਾ? ਨਸ਼ਾ ਐਂ ਹੀ ਚੱਲੀ ਜਾਊਗਾ? ਫਿਰ ਸਰਕਾਰ ਦੇ ਉਹ ਫੋਕੇ ਦਾਅਵੇ ਨੇ। ਦੇਖੋ ਜੀ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਆ ਕਿ ਕਈ ਲੋਕ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰ ਗਏ, ਪਾਰਟੀਆਂ ਛੱਡ ਗਏ, ਹੋਰ ਪਾਰਟੀਆਂ 'ਚ ਰਲ ਗਏ। ਤਾਂ ਕਈ ਨਸ਼ਾ ਤਸਕਰ ਆਪ ਜ਼ਮਾਨਤ ਤੇ ਆ ਗਏ। ਤੇ ਜਿਹੜੇ ਲੋਕ ਕਹਿੰਦੇ ਕਿ ਨਸ਼ਾ ਨਹੀਂ ਕਰਨਾ, ਉਹ ਲੋਕ ਹੀ ਕਹਿੰਦੇ ਵੀ ਇਹ ਬਾਇਜ਼ਤ ਬਰੀ ਹੋ ਜਾਣਗੇ। ਤੇ ਅਸੀਂ ਕੀ ਉਮੀਦ ਕਰਦੇ ਆ ਇਦਾਂ ਦੇ ਮਾਹੌਲ ਵਿੱਚ? ਕਹਿੰਦਾ ਭਾਬੀ ਜੜਾਂ ਬਹੁਤ ਡੂੰਘੀਆਂ ਨੇ ਨਸ਼ੇ ਵਾਲਿਆਂ ਦੀਆਂ। ਹਾਂ, ਇਸੇ ਕਰਕੇ ਅਸੀਂ ਸਮਝਦੇ ਆ ਕਿ ਜਦੋਂ ਤੱਕ ਆਮ ਲੋਕ ਜਾਗਰਤ ਨਹੀਂ ਹੋਣਗੇ, ਸਮਝਣਗੇ ਨਹੀਂ ਕਿ ਇਹ ਖੇਡ ਕੀ ਚੱਲ ਰਹੀ ਆ। ਮੈਂ ਇਦਾਂ ਸਮਝਦੀ ਆ ਸ਼ਤਰੰਜ ਦੇ ਖਿਡਾਰੀ ਦੀ, ਕਿ ਸ਼ਤਰੰਜ ਦੇ ਮੋਹਰੇ ਬਦਲਣ ਨਾਲ ਸ਼ਤਰੰਜ ਦੀ ਖੇਡ ਬਦਲ ਜਵੇ, ਇਹ ਕਦੀ ਹੁੰਦਾ ਨਹੀਂ। ਇਦਾਂ ਹੀ ਸਿਆਸਤ ਦੇ ਮੋਹਰੇ ਬਦਲਣ ਨਾਲ ਬਈ ਕਦੀ ਨੀਲੇ ਆ ਗਏ, ਕਦੀ ਚਿੱਟੇ ਆ ਗਏ, ਜਾਂ ਕਦੀ ਕੋਈ ਆ ਗਏ, ਹਨਾ ਵੀ ਉਹ ਬਦਲਣਾ। ਜੇ ਸਿਆਸਤ ਬਦਲਦੀ ਹੋਵੇ ਤਾਂ ਫੇਰ ਆਮ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਕਿਉਂ ਵਧਣ? ਤੁਸੀਂ ਜਾਗਰੂਕਤਾ ਦੀ ਗੱਲ ਕੀਤੀ ਹੈ ਬੀਬੀ ਜੀ, ਜਾਗਰੂਕ ਹੀ ਤਾਂ ਸੀ ਇਹ ਸਰਪੰਚ। ਇਹ ਸਰਪੰਚ ਜਾਗਰੂਕ ਹੀ ਤਾਂ ਸੀ, ਤਾਂ ਹੀ ਉਹ ਥਾਣੇ ਆਇਆ, ਉਹਨੇ ਕੰਪਲੇਂਟ ਕੀਤੀ। ਹੁਣ ਜਿਹੜੇ ਅੱਗੇ ਬੈਠੇ ਲੋਕ ਦੇਖ ਰਹੇ ਹੋਣਗੇ, ਤੁਹਾਡੀਆਂ ਗੱਲਾਂ ਸੁਣ ਰਹੇ ਹੋਣਗੇ, ਉਹਨਾਂ ਦੇ ਮਨ 'ਚ ਮੱਲੋ ਮੱਲੀ ਇਹ ਗੱਲ ਆਉਣੀ ਆ ਵੀ ਭਾਈ ਕੋਈ ਨਸ਼ਾ ਵੇਚਦਾ, ਵੇਚੀ ਜਾਣ ਦਿਓ, ਆਪਾਂ ਕੰਪਲੇਂਟ ਕਰਕੇ ਆਪਣੇ ਗੱਲ ਥੋੜੀ ਪਵਾਉਣਾ। ਉਹੀ ਕੁਝ ਤਾਂ ਹੁਣ ਇਹਨਾਂ ਨਾਲ ਹੋਇਆ, ਕਹਿੰਦੇ ਮਾਰ ਮਾਰ ਕੇ ਰੋਡਾਂ ਸਿਰ ਫੇਨਤਾ। ਫਿਰ ਕੌਣ ਉੱਠੂਗਾ ਜੇ ਇਦਾਂ ਦੀਆਂ ਐਗਜ਼ਾਮਪਲਾਂ ਪੁਲਿਸ ਤੇ ਸਰਕਾਰ ਸੈੱਟ ਕਰੀ ਜਾਂਦੀ ਆ ਵੀ ਇੱਕ ਬੰਦਾ ਮਰਾ ਦਿੱਤਾ ਗਿਆ ਸ਼ਰੇਆਮ ਨਸ਼ਾ ਤਸਕਰਾਂ ਦੇ ਵੱਲੋਂ? ਤੇ ਫਿਰ
ਤੁਸੀਂ ਖੜੇ ਹੋ, ਮੈਂ ਖੜਾ ਹਾਂ, ਮੈਂ ਕਿਉਂ ਨਸ਼ੇ ਦੇ ਖਿਲਾਫ ਬੋਲੂੰਗਾ ਵੀ ਭਾਈ ਰਹਿਣ ਦਿਓ, ਜਿੱਥੇ ਵਿਕਦਾ ਵਿਕਣ ਦਿਓ, ਆਪਣੇ ਘਰ ਅਸੀਂ ਸਹੀ ਆ। ਇਹ ਤਾਂ ਐਗਜ਼ਾਮਪਲ ਨਹੀਂ ਇੱਕ ਸੈੱਟ ਹੋ ਰਹੀ। ਦੇਖੋ ਜੀ, ਮੈਂ ਇਹਦਾ ਜਵਾਬ ਨਾ 2 ਲਾਈਨਾਂ 'ਚ ਦਊਂਗੀ। ਦਹਿਕਦੇ ਅੰਗਿਆਰਿਆਂ ਤੇ ਵੀ ਸੌਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਰਾਤ ਨੂੰ ਰਛਨਾਉਂਦੇ ਰਹੇ ਨੇ ਲੋਕ। ਜਿਹੜੇ ਲੋਕਾਂ ਨੇ ਤਈਆ ਕਰ ਲਵੇ ਨਾ ਵੀ ਅਸੀਂ ਆਪਣੇ ਸਮਾਜ 'ਚੋਂ ਇਸ ਗੰਦ ਨੂੰ ਕੱਢਣਾ ਆ, ਉਹ ਫਿਰ ਆਪਣੀ ਮੌਤ ਨੂੰ ਨਹੀਂ ਦੇਖਦੇ, ਉਹ ਦੇਖਦੇ ਸਮਾਜ 'ਚੋਂ ਇਸ ਕੂੜ ਨੂੰ ਵੱਢਣਾ। ਤੇ ਤੁਸੀਂ ਹੁਣ ਇਹ ਸਰਪੰਚ ਮਹਿੰਦਰ ਸਿੰਘ ਹੋਣਾ ਦੇ ਯੋਗਦਾਨ ਨੂੰ ਫਿਰ ਕਿਵੇਂ ਦੇਖਦੇ ਹੋ? ਕੋਈ ਬੂਰ ਪਊ ਇਹਨਾਂ ਦੇ ਪਾਏ ਹੋਏ ਯੋਗਦਾਨ? ਪਊਗਾ। ਹਮੇਸ਼ਾ ਸੱਚ ਦੀ ਜਿਹੜੀ ਆ ਉਹ ਜਿੱਤ ਹੁੰਦੀ ਆ, ਤੇ ਲੜਨ ਵਾਲੇ ਲੋਕ ਜਿਹੜੇ ਹਮੇਸ਼ਾ ਜਿੱਤਦੇ ਹੀ ਆ। ਠੀਕ ਹੈ, ਧੰਨਵਾਦ ਬਹੁਤ ਬਹੁਤ। ਸੋ ਇਹ ਅਸੀਂ ਗੱਲਬਾਤ ਕੀਤੀ ਹੈ। ਵੈਸੇ ਤਾਂ ਜਥੇਬੰਦੀਆਂ ਆਪਣੇ ਪੱਧਰ ਤੇ ਸੰਘਰਸ਼ ਕਰ ਰਹੀਆਂ ਨੇ, ਪਰ ਜੇਕਰ ਸ਼ਾਇਦ ਸਾਡੇ ਮੁੱਖ ਮੰਤਰੀ ਸਾਹਿਬ ਇਸ ਘਟਨਾ ਨੂੰ ਦੇਖ ਕੇ ਆਪ ਨੋਟਿਸ ਲੈ ਲੈਂਦੇ ਤਾਂ ਉਹਨਾਂ ਦੇ ਯੁੱਧ ਨਸ਼ਿਆਂ ਵਿਰੁੱਧ ਦੇ ਲਈ ਇੱਕ ਹੋਰ ਵੀ ਚੰਗੀ ਗੱਲ ਹੁੰਦੀ ਵੀ ਅਸੀਂ ਇੱਕ ਸਰਪੰਚ ਦੇ ਖਿਲਾਫ, ਸਰਪੰਚ ਦੇ ਨਾਲ ਕੁੱਟਮਾਰ ਕਰਨ ਵਾਲੇ ਵਿਅਕਤੀ ਜਿਹੜਾ ਦੀ ਉਸਨੇ ਕੰਪਲੇਂਟ ਕੀਤੀ ਸੀ, ਉਹਨਾਂ ਨੂੰ ਚੱਕ ਕੇ ਜੇਲ੍ਹ 'ਚ ਸਿੱਟਿਆ, ਸਰਪੰਚ ਨੂੰ ਇਨਸਾਫ ਦਿੱਤਾ। ਸਰਪੰਚ ਨੂੰ ਆਪਣੇ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਦਾ ਇੱਕ ਆਈਕਨ ਬਣਾ ਕੇ ਪੇਸ਼ ਕਰ ਸਕਦੇ ਸੀ ਵੀ ਭਾਈ ਇਹ ਯੋਧਾ ਸੀ, ਠੀਕ ਹੈ, ਇਸ ਦੀ ਜਾਨ ਚਲੀ ਗਈ, ਅਸੀਂ ਪਰਿਵਾਰ ਦੇ ਨਾਲ ਆ। ਪਰ ਨਹੀਂ, ਸਰਕਾਰ ਘੂਕ ਸੁੱਤੀ ਹੋਈ ਹੈ। ਸਰਕਾਰ ਇਹਨਾਂ ਗੱਲਾਂ 'ਚ ਬੀਜੀ ਹੈ ਵੀ ਭਾਈ ਫਲਾਨਾ ਬੰਦਾ ਕਿਵੇਂ ਆਸ਼ਕੀ ਕਰਦਾ। ਇਹ ਸਾਰੀਆਂ ਗੱਲਾਂ ਚੱਲ ਰਹੀਆਂ ਨੇ। ਬੀਬੀ ਹੁਣਾਂ ਨੇ ਬਹੁਤ ਚੰਗੇ ਤਰੀਕੇ ਨਾਲ ਆਪਣੇ ਵਿਚਾਰ ਰੱਖੇ ਨੇ। ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਕੇ ਸਾਰਾ ਮੈਟਰ ਜਾਣਨ ਦੀ ਕੋਸ਼ਿਸ਼ ਕਰਾਂਗੇ। ਧੰਨਵਾਦ। ਇਸੇ ਜਗ੍ਹਾ ਤੇ ਸਰਪੰਚ ਦਾ ਕਤਲ ਹੋਇਆ, ਇਸ ਕਰਕੇ ਇਹਨਾਂ ਨੂੰ ਧਰਨਾ ਲਾਉਣਾ ਪਿਆ। ਪਰ ਸਰਕਾਰ ਦੇ ਦਾਅਵਿਆਂ 'ਚ ਤੇ ਲੱਗੇ ਹੋਏ ਧਰਨੇ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਸਰਕਾਰ ਕਹਿੰਦੀ ਵੀ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ, ਅਸੀਂ ਲੱਕ ਤੋੜਤਾ ਨਸ਼ੇ ਦਾ, ਪਰ ਇੱਥੇ ਕਹਿੰਦੇ ਨਸ਼ੇ ਵਾਲੇ ਇੱਕ ਸਰਪੰਚ ਨੂੰ ਮਾਰ ਗਏ। ਫਿਰ ਗੱਲ ਜਾਂਦੀ ਕਿੱਧਰ ਨੂੰ ਹੈ? ਇਹ ਗਲਤ ਨੇ ਜਾਂ ਸਰਕਾਰ ਗਲਤ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕਸ਼ਮੀਰ ਸਿੰਘ ਪੰਨੂ ਤੰਦਾਵਰਾ, ਭਾਰਤੀ ਹਿੰਦ ਦਬਾਬਾ। ਅੱਜ ਜਿਹੜੀ ਇਹ ਸਰਕਾਰ ਕਹਿੰਦੀ ਨਾ, ਸਰਕਾਰ ਝੂਠ ਬੋਲ ਰਹੀ। ਨਸ਼ੇ ਵੱਧ ਗਏ, ਘਟੇ ਨਹੀਂ ਗਏ। ਇਹ ਸਰਪੰਚ ਮਹਿੰਦਰ ਸਿੰਘ ਨੇ ਥਾਣੇ ਰਿਪੋਰਟ ਕੀਤੀ ਸੀ ਵੀ ਬੰਦੇ ਨਸ਼ਾ ਵੇਚਦੇ ਆ, ਲੇਕਿਨ ਜਿਹੜੇ ਪੁਲਿਸ ਨੇ ਜਿਹੜੀ ਆ, ਉਹਨਾਂ ਨੂੰ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਦੱਸਤਾ ਤੁਹਾਡੀ ਸ਼ਿਕਾਇਤ ਆਈ ਆ। ਉਸੇ ਰੋਸ ਵਜੋਂ ਸਰ ਮਹਿੰਦਰ ਸਿੰਘ ਦਾ ਜਿਹੜਾ ਸਰਪੰਚ ਸਾਹਿਬ ਦਾ ਕਤਲ ਹੋਇਆ, ਉਹਨਾਂ ਨੇ ਗੁੰਡਾਗਰਦੀ ਕੀਤੀ ਤੇ ਨਸ਼ਾ ਜਿਹੜਾ ਇੱਥੇ ਇਲਾਕੇ ਦੇ ਵਿੱਚ ਨਸ਼ਾ ਬਹੁਤ ਵਿਕ ਰਿਹਾ, ਬਹੁਤ ਜ਼ਿਆਦਾ ਨਸ਼ਾ ਵਿਕ ਰਿਹਾ। ਇਹ ਬੂਟੇ ਛੰਨਾ ਹੋ ਗਈਆਂ, ਇਹ ਮਹਿਤਪੁਰ ਹੋ ਗਿਆ, ਅਲੱਗ-ਅਲੱਗ ਜਿੰਨੇ ਪਿੰਡ ਆ ਬੜੇ ਮਸ਼ਹੂਰ ਆ। ਸਰਕਾਰ ਇੱਕ ਸਾਡੇ ਪਿੰਡ ਗਏ ਸੀਗੇ ਨਸ਼ਿਆਂ ਦੇ ਵਿਰੁੱਧ, ਯੁੱਧ ਨਸ਼ਿਆਂ ਵਿਰੁੱਧ, ਤੇ ਮੈਂ ਉੱਥੇ ਐਸਐਚਓ ਨੂੰ ਕਿਹਾ ਸੀ, ਮੈਂ ਕਿਹਾ ਜਦੋਂ ਤੁਸੀਂ ਨਸ਼ੇ ਦੀ ਗੱਲ ਕਰਦੇ ਨਾ, ਇਹ ਨਸ਼ਾ ਤੁਹਾਡੇ ਤੁਸੀਂ ਬੰਦ ਨਹੀਂ ਕਰਾਉਣਾ, ਕਿਉਂਕਿ ਤੁਹਾਨੂੰ ਸਾਰੇ ਘਰ ਦਾ ਪਤਾ ਵੀ ਕਿੱਥੇ ਕਿੱਥੇ ਨਸ਼ਾ ਵਿਕਦਾ। ਆ ਮਹਿਤਪੁਰ ਦੇ ਵਿੱਚ ਸ਼ਰੇਆਮ ਨਸ਼ਾ ਵਿਕਦਾ, ਸ਼ਰਾਬਾਂ ਵਿਕਦੀਆਂ ਡੁਪਲੀਕੇਟ, ਜਿੱਦਾਂ ਨੌਜਵਾਨ ਲੋਕੀ ਮਰਦੇ ਆ ਸ਼ਰਾਬਾਂ ਪੀ ਕੇ। ਸਰਕਾਰ ਤਾਂ ਨਸ਼ੇ, ਸ਼ਰਾਬ ਨੂੰ ਨਸ਼ੇ 'ਚ ਨਹੀਂ ਗਿਣਦੀ। ਖੈਰ, ਆਪਾਂ ਇਸ ਤੋਂ ਅੱਗੇ ਵਧੀਏ, ਗੱਲ ਕਰੀਏ ਜਿਨ੍ਹਾਂ ਨੇ ਇਹ ਸਰਪੰਚ ਦੇ ਉੱਪਰ ਹਮਲਾ ਕੀਤਾ ਜਾਂ ਕਰਵਾਇਆ ਗਿਆ, ਉਸ ਦਾ ਪੁਲਿਸ ਤੋਂ ਸਾਰਾ ਰਿਕਾਰਡ ਹੋਊਗਾ। ਪੁਲਿਸ ਨੂੰ ਜਾਣਕਾਰੀ ਕਿਉਂਕਿ ਦੇ ਗਿਆ ਸੀ ਸਰਪੰਚ। ਫਿਰ ਜੇਕਰ ਕਹਿੰਦੇ ਨੇ ਉਹਨਾਂ ਤੇ ਮਾਮਲੇ ਵੀ ਬੜੇ ਦਰਜ ਨੇ, ਕੀ ਉਹਨਾਂ ਦੇ ਘਰ ਵੱਲ ਨੂੰ ਜੇਸੀਬੀ ਨਹੀਂ ਜਾਂਦੀ ਸਰਕਾਰ ਦੀ? ਵੈਸੇ ਤਾਂ ਪੀਲਾ ਪੰਜਾ ਬਹੁਤ ਚਲਾਉਂਦੇ ਨੇ ਕਿ ਅਸੀਂ ਘਰ ਢਾ ਦਿੰਨੇ ਆ ਜਿਹੜੇ ਨਸ਼ਾ ਵੇਚਦੇ ਨੇ, ਅਸੀਂ ਲੱਤਾਂ 'ਚ ਗੋਲੀਆਂ ਮਾਰ ਰਹੇ ਆ, ਇਨਕਾਊਂਟਰ ਹੋ ਰਹੇ ਨੇ। ਉਸ ਘਰ ਵੱਲ ਨੂੰ ਕਿਉਂ ਨਹੀਂ ਹੁਣ ਪੁਲਿਸ ਗਈ? ਹੁਣ ਕਿਉਂ ਇੱਥੇ ਹੀ ਸਾਰਾ ਸਾਰ ਦਿੱਤਾ ਗਿਆ ਤੇ ਕਿਉਂ ਇੱਥੇ ਕੰਮ ਨਿਬੇੜਤਾ? ਅੱਜ ਜਿਹੜਾ ਨਸ਼ਿਆਂ ਦੇ ਵਿਰੁੱਧ ਗੱਲ ਨਾ, ਇੱਕ ਕਮਾਈ ਦਾ ਸਾਧਨ ਆ ਪੁਲਿਸ ਦਾ। ਸਰਕਾਰ ਤੇ ਪੁਲਿਸ ਰਹੀ ਹੋਈ ਆ। ਜਿਹੜਾ ਸਟੇਟ ਹੈ ਨਾ, ਪੁਲਿਸ ਸਟੇਟ ਬਣ ਗਿਆ ਵਾ। ਜਿਹੜੇ ਨਜਾਇਜ਼ ਮਤਲਬ ਕਤਲ ਕਰਦੇ ਆ, ਕਾਊਂਟਰ ਕਰਦੇ ਆ। ਹੁਣ ਆਪਾਂ ਰਣਜੀਤ ਸਿੰਘ ਦਾ ਕਤਲ ਹੋਇਆ, ਬਿਲਕੁਲ ਨਜਾਇਜ਼ ਕਤਲ ਹੋਇਆ। ਇੱਥੇ ਵੀ ਜਿੰਨੇ, ਜਦੋਂ ਤੁਸੀਂ ਦੇਖੋਗੇ ਨਾ, ਉਹ ਲੱਤ ਵਿੱਚ ਗੋਲੀ ਵੱਜਦੀ ਆ। ਉਹ ਇੱਕ ਮਿਤੀ ਹੋਈ ਸਾਜ਼ਿਸ਼ ਆ ਪੁਲਿਸ ਦੀ। ਕੋਈ ਕਾਊਂਟਰ ਨਹੀਂ ਹੁੰਦੇ। ਇਹ ਜਾਣ ਬੁੱਝ ਕੇ ਸੈਂਟਰ ਦੇ ਆਖੇ ਲਾ ਕੇ ਭਗਵੰਤ ਮਾਨ ਜਿਹੜਾ ਗੁੱਚੜ ਆ, ਉਹ ਨੌਜਵਾਨਾਂ ਦੇ ਕਤਲ ਕਰ ਰਿਹਾ। ਤੇ ਅੱਜ ਮੈਂ ਮਿਸਾਲ ਦੇਣਾ, ਉਦੋਵਾਲ ਦੇ ਵਿੱਚ ਮੁੰਡਾ ਸਪੋਰਟਸਮੈਨ ਆ, ਉਹ ਕੱਲ ਮਰਿਆ। ਨਹੀਂ, 3-4 ਦਿਨ ਹੋ ਗਏ ਕਹਿੰਦੇ ਕਬੱਡੀ ਵਾਲਾ। ਇੱਕ ਪਹਿਲਾਂ ਮਰ ਗਿਆ, ਮਰ ਗਏ ਆ। ਅੱਛਾ ਜੀ। ਜਿਹਦੇ ਵਿੱਚ ਇੱਕ ਕੱਲ ਮਰਿਆ ਆ, ਇੱਕ 10 ਦਿਨ ਪਹਿਲੋਂ ਮਰਿਆ ਮੁੰਡਾ। ਉਹ ਨਸ਼ੇ ਨਾਲ ਹੀ ਮਰਿਆ। ਤੇ ਉਹ ਜਿਹੜਾ ਆ ਖੇਤਾਂ ਵਿੱਚ ਪਾਇਆ ਗਿਆ, ਨਸ਼ਾ ਲਾ ਕੇ ਸਿਰਿੰਜ ਉਹਦੇ ਵਿੱਚ ਸੀ, ਉਹਦੀ ਬਾਹ ਦੇ ਵਿੱਚ। ਅੱਛਾ, ਤੇ ਖੇਤਾਂ 'ਚ ਮਰਿਆ ਪਿਆ। ਖੇਤਾਂ 'ਚ ਮਰਿਆ। ਅੱਛਾ, ਉੱਥੋਂ ਇਹ ਜਾਣਕਾਰੀ ਆ ਰਹੀ ਹੈ ਕਿ ਉਹ ਇੰਨੇ ਮਾਤੜ ਨੇ, ਉਹਨਾਂ ਦਾ ਪਰਿਵਾਰ ਉਹਨਾਂ ਦੇ ਖਿਲਾਫ ਵੀ ਨਹੀਂ ਬੋਲ ਰਿਹਾ ਜਿਹੜੇ ਉਹਨਾਂ ਦੇ ਪਿੰਡ 'ਚ ਨਸ਼ਾ ਵੇਚਦੇ ਨੇ। ਕਹਿੰਦੇ ਵੀ ਉਹ ਸਾਡੇ ਤੇ ਅਟੈਕ ਨਾ ਕਰ ਦੇਣ, ਜਾਂ ਫਿਰ ਸਾਡਾ ਇੱਕ ਤਾਂ ਗਿਆ, ਹੋਰ ਸਾਡਾ ਜਾਨੀ ਮਾਲੀ ਨੁਕਸਾਨ ਨਾ ਕਰ ਦੇਣ।
ਨਹੀਂ, ਇਹ ਡਰਨਾ ਨਹੀਂ ਚਾਹੀਦਾ। ਜੇ ਆਪਾਂ ਡਰਾਂਗੇ ਤੇ ਮੁੰਡੇ ਹੋਰ ਮਰਨਗੇ। ਡਰ ਕੱਢਣਾ ਚਾਹੀਦਾ ਮਨ ਦੇ ਵਿੱਚੋਂ, ਲੜਾਈ ਲੜਨੀ ਚਾਹੀਦੀ ਆ। ਅਸੀਂ ਚਾਹੁੰਦੇ ਆ ਵੀ ਜਿੱਥੇ ਕੋਈ ਇਦਾਂ ਦੀ ਗੱਲ ਹੁੰਦੀ ਆ, BKG ਦੁਆਬਾ ਉਹਨਾਂ ਨਾਲ ਖੜੀ ਆ, ਅਸੀਂ ਡਟ ਕੇ ਉਹਦਾ ਸਾਥ ਦਿਆਂਗੇ। ਆਪਾਂ ਨਸ਼ੇ ਨੂੰ ਨੁਕਸ਼ਾ ਮੁਕਤ ਕਰਾਉਣਾ ਤੇ ਲੋਕਾਂ ਨੂੰ ਡਰ ਮਨ ਚੋਂ ਕੱਢਣਾ ਪੈਣਾ, ਲੋਕਾਂ ਨੂੰ ਇਕੱਠੇ ਹੋਣਾ ਪੈਣਾ, ਕਿਉਂਕਿ ਨਸ਼ਾ ਸਰਕਾਰਾਂ ਦੇ ਵੱਸ ਦੀ ਗੱਲ ਨਹੀਂ ਰਹੇਗੀ ਬੰਦ ਕਰਾਉਣਾ। ਸਰਕਾਰ ਡਰਾਮੇ ਕਰਦੀ ਆ। ਭਗਵੰਤ ਪਿੱਠ ਥਾਪੜ ਰਹੇ ਨੇ, ਤੁਸੀਂ ਡਰਾਮਾ ਦੱਸ ਰਹੇ ਹੋ। ਉਹ ਤਾਂ ਹਰੇਕ ਹਫਤੇ ਆ ਕੇ ਪ੍ਰੈਸ ਕਾਨਫਰੰਸ ਕਰਦੇ ਨੇ ਵੀ ਇੰਨੇ ਕਿਲੋ ਇੱਥੋਂ ਨਸ਼ਾ ਫੜ ਲਿਆ, ਤੇ ਨਸ਼ਾ ਜਿਹੜੇ ਫੜਦੇ ਨੇ ਪੁਲਿਸ ਮੁਲਾਜ਼ਮ ਉਹਨਾਂ ਨੂੰ ਸਨਮਾਨਿਤ ਕਰ ਰਹੇ ਨੇ ਲੱਖਾਂ 'ਚ। ਇੱਕ ਤਾਂ ਤਨਖਾਹ ਹੋ ਗਈ, ਉੱਤੋਂ ਵਿੱਚੋਂ ਤੁਹਾਡੇ ਵਰਗੇ ਕਹਿੰਦੇ ਨੇ ਵੀ ਉਹ ਉੱਤੋਂ ਵੀ ਬਹੁਤ ਪੈਸਿਆਂ ਦੀ ਕਮਾਈ ਕਰਦੇ ਨੇ, ਤੇ ਫਿਰ ਸਰਕਾਰ ਵੱਲੋਂ ਅਲੱਗ ਤੋਂ ਵੀ ਉਹਨਾਂ ਨੂੰ ਮਿਲ ਗਈ ਕਹਿਣ ਦੀ ਇਨਾਮ ਮਿਲ ਗਿਆ। ਫਿਰ ਇਹ ਗੱਲ ਤਾਂ ਚੱਲੀ ਜਾਂਦੀ ਹੈ। ਫਿਰ ਤੁਹਾਡੇ ਵਾਲੀ ਗੱਲ ਤੇ ਯਕੀਨ ਕਰੀਏ ਕਿ ਸਰਕਾਰ ਵਾਲੀ ਤੇ? ਸਰਕਾਰ ਨੇ ਤੇ ਉਹਨਾਂ ਕੋਲ ਸਾਧਨ ਬੜੇ ਆ ਆਪਣਾ ਝੂਠ ਲੋਕਾਂ ਨੂੰ ਦੱਸਣ ਵਾਸਤੇ, ਜਾਣ ਵਾਸਤੇ। ਲੇਕਿਨ ਜਿਹੜੀ ਸੱਚਾਈ ਹੈ ਨਾ, ਸੱਚਾਈ ਇਹ ਤੋਂ ਕੋਹਾਂ ਦੂਰ ਆ। ਸੱਚਾਈ ਹੈ ਵੀ ਨਸ਼ਾ ਬਹੁਤ ਜ਼ਿਆਦਾ। ਤੁਸੀਂ ਜਿੱਥੇ ਮਰਜ਼ੀ ਪਿੰਡ ਚੱਲ ਜਾਓ, ਹੁਣ ਉਦੋਂ ਵੱਲ 2 ਮੁੰਡੇ ਮਰ ਗਏ, ਮੁੰਡਾ ਸਪੋਰਟਸਮੈਨ ਮਰਿਆ, ਹੋਰ ਵੀ ਪਿੰਡਾਂ ਦੇ ਵਿੱਚ ਬਹੁਤ ਮੁੰਡੇ ਮਰ ਰਹੇ ਆ। ਸਾਡੇ ਇੱਥੇ ਖਾਸ ਕਰਕੇ ਮੈਂ ਤੈਨੂੰ ਸ਼ਰਾਬ ਦੀ ਗੱਲ ਕੀਤੀ ਸੀ। ਇੱਕ ਸ਼ਰਾਬ ਹੁੰਦੀ ਹੈ ਕੱਢਣ ਵਾਸਤੇ, ਇੱਕ ਸ਼ਰਾਬ ਹੁੰਦੀ ਹੈ ਕੈਮੀਕਲ ਵਾਸਤੇ। ਜਿਹੜੀ ਇੱਥੇ ਵਿਕਦੀ ਲਿਫਾਫਿਆਂ ਵਿੱਚ ਸ਼ਰਾਬ, ਉਹ ਕੈਮੀਕਲ ਨਵੇਂ ਬਣ ਰਹੀ ਆ। ਉਹਨਾਂ ਨਾਲ ਮੌਤਾਂ ਬਹੁਤ ਹੋ ਰਹੀਆਂ। ਅਸੀਂ ਦੇਖਦੇ ਹਾਂ ਜਦੋਂ ਜਾਂਦੇ ਆ, ਕੋਈ ਕਿਤੇ ਪਿਆ ਹੁੰਦਾ ਕਿ ਨਾਲੀ 'ਚ ਕਿਤੇ ਪਿਆ ਹੁੰਦਾ। ਇਹ ਜਿਹੜਾ ਨਸ਼ਾ ਵਾ, ਸ਼ਰਾਬ ਨਹੀਂ ਗੀ, ਇੱਕ ਜ਼ਹਿਰ ਆ, ਇਹ ਕੈਮੀਕਲ ਆ। ਸਾਰੇ ਦੇ ਸਾਰੇ ਨਸ਼ੇ ਜ਼ਹਿਰ ਨੇ, ਹੌਲੀ ਹੌਲੀ ਮਾਰ ਰਹੇ ਨੇ, ਸਾਨੂੰ ਖਤਮ ਕਰ ਰਹੇ ਨੇ। ਬਾਪੂ ਜੀ ਤੁਸੀਂ ਕੀ ਕਹਿੰਦੇ ਹੋ? ਤੁਹਾਡੇ ਏਰੀਏ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਸੀਂ ਗੱਲਾਂ ਸੁਣ ਰਹੇ ਹਾਂ, ਬਾਪੂ ਹੁਣੀ ਦੱਸ ਰਹੇ ਨੇ, ਨੌਜਵਾਨ ਪੀੜ੍ਹੀ ਤੇ ਜਿਹੜਾ ਇਹ ਹਮਲਾ ਹੈ, ਮੈਨੂੰ ਤਾਂ ਲੱਗਦਾ ਆਉਣ ਵਾਲੇ ਸਮੇਂ 'ਚ ਸਾਨੂੰ ਤੁਹਾਡੇ ਵਰਗੀਆਂ ਚਿੱਟੀਆਂ ਦਾੜੀਆਂ ਦੇਖਣ ਨੂੰ ਹੀ ਨਹੀਂ ਮਿਲਣੀਆਂ। ਨੌਜਵਾਨ ਹੀ ਮਰੀ ਜਾਂਦੇ ਨੇ। ਬਹੁਤ ਵੱਡਾ ਦੁੱਖ ਦਾ ਕਾਰਨ ਆ ਕਿ ਸਰਕਾਰ ਜਿਹੜੀ ਆ ਬੇਰੁਜ਼ਗਾਰੀ ਤੇ ਕਾਬੂ ਨਹੀਂ ਪਾ ਰਹੀ, ਉਲਟਾ ਨਸ਼ਾ ਜਿਹੜਾ ਆਪ ਵਿਕਾ ਰਹੀ ਆ। ਜਿਹੜੇ ਨਾਂ ਕੋਈ ਵੀ ਦੱਸਦਾ ਆ, ਉਸ ਜੇ ਹਿਸਾਬ ਨਾਲ ਮਹਿੰਦਰ ਸਿੰਘ ਨੇ ਨਸ਼ਾ ਵੇਚਣ ਵਾਲਿਆਂ ਦਾ ਨਾਂ ਦੱਸਿਆ ਵੀ ਫਲਾਨਾ ਵੇਚਦਾ ਆ, ਹੁਣ ਜਾ ਕੇ ਪਿੰਡਾਂ 'ਚ ਪੁੱਛਦੀ ਆ, ਜਦ ਕਿ ਇਹਨਾਂ ਨੂੰ ਆਪ ਪਤਾ ਆ ਕੌਣ ਨਸ਼ਾ ਵੇਚਦਾ ਤੇ ਕਿੱਥੇ ਨਸ਼ਾ ਵਿਕਦਾ, ਤੇ ਇਹਨਾਂ ਕੋਲੇ ਸਾਰੀ ਲਿਸਟ ਆ। ਪਰ ਇਹ ਉਧਰ ਨੂੰ ਨਹੀਂ ਜਾਂਦੇ, ਲੋਕਾਂ ਨੂੰ ਮਰਵਾਉਣ ਵਾਸਤੇ ਲੋਕਾਂ ਨੂੰ ਕਹਿੰਦੇ ਤੁਸੀਂ ਦੱਸੋ। ਜਦੋਂ ਲੋਕ ਦੱਸਦੇ ਆ, ਉਦੋਂ ਫੇ ਉਹਨਾਂ ਦਾ ਕਤਲ ਹੁੰਦਾ ਜਾਂ ਉਹਨਾਂ ਦੇ ਘਰਾਂ ਦੇ ਉੱਤੇ ਹਮਲੇ ਹੁੰਦੇ ਆ। ਇਹ ਬਹੁਤ ਵੱਡੀ ਦੁੱਖ ਦਾ ਕਾਰਨ ਆ ਕਿ ਸਰਕਾਰ ਦੀ ਕਹਿਣੀ ਕਥਨੀ 'ਚ ਫਰਕ ਆ। ਇੱਥੇ ਲੈਣੇ ਆ ਵਿਰਾਮ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਪਹਿਲੇ ਤਾਂ ਜੀ ਜਿਹੜੀ ਇਹ ਬੜੀ ਮੰਦਭਾਗੀ ਘਟਨਾ ਹੋਈ ਹੈ, ਇਹਦੇ ਸੰਬੰਧ 'ਚ ਮੈਂ ਇੱਕ ਸ਼ਾਰਟ ਜਿਹਾ ਤੁਹਾਡੇ ਸਾਰੇ ਧਿਆਨ ਦੇ ਵਿੱਚ ਲਿਆ ਦਵਾਂ ਕਿ 28 ਤਰੀਕ ਨੂੰ ਸਾਨੂੰ ਜਦੋਂ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ ਸਰ ਮਹਿੰਦਰ ਸਿੰਘ ਹੁਣਾਂ ਤੇ ਉਹਨਾਂ ਦੀ ਵਾਈਫ ਜਿਹੜੇ ਜਾ ਰਹੇ ਸੀ, ਉਹਨਾਂ ਤੇ 5 ਅਣਪਛਾਤੇ ਨੌਜਵਾਨ ਜਿਹਨਾਂ ਦੇ ਮੂੰਹ ਬੰਨੇ ਸੀਗੇ, ਉਹਨਾਂ ਨੇ ਆਣ ਕੇ ਅਟੈਕ ਕਰ ਦਿੱਤਾ। ਇਮੀਡੀਏਟਲੀ ਉਹਦੀ FIR ਰਜਿਸਟਰ ਕੀਤੀ ਗਈ ਔਰ ਉਹ ਜਿਹੜੇ 5 ਬੰਦੇ ਆ, 5 ਬੰਦੇ ਹੀ 24 ਘੰਟਿਆਂ ਦੇ ਵਿੱਚ ਉਹਨਾਂ ਦੀ ਸ਼ਨਾਖਤ ਕਰ ਲਈ ਗਈ। ਔਰ ਉਹਨਾਂ ਦੇ ਵਿੱਚੋਂ 5 ਦੇ ਵਿੱਚੋਂ ਜਿਹੜੇ 2 ਬੰਦੇ, ਇੱਕ ਬੰਦੇ ਦੇ ਨਾਲ ਪੁਲਿਸ ਦਾ ਐਨਕਾਊਂਟਰ ਹੋਇਆ। ਜਦੋਂ ਉਹਨੂੰ ਪੁਲਿਸ ਨੇ ਰੋਕਿਆ, ਉਹਨੇ ਗੋਲੀ ਚਲਾਈ, ਉਹਦੀ ਲੱਤ ਦੇ ਵਿੱਚ ਗੋਲੀ ਲੱਗੀ, ਉਹ ਦਾਖਲ ਹੈ, ਉਹਦੀ ਵੀ ਅਰੈਸਟ ਪਾ ਲਈ ਗਈ ਹੈ। ਉਸ ਤੋਂ ਬਾਅਦ ਜਿਹੜਾ ਦੂਜਾ ਇੱਕ ਹੋਰ ਅਰਮਾਨ ਨਾਂ ਦਾ ਸੀਗਾ ਬਿਲਗੇ ਦਾ, ਇਹ ਸ਼ੀਲੂ ਸੀਗਾ, ਇੱਕ ਅਰਮਾਨ ਸੀ ਬਿਲਗੇ ਦਾ, ਉਹ ਵੀ ਅਰੈਸਟ ਕਰ ਲਿਆ ਗਿਆ। ਔਰ ਇਹਦੇ ਵਿੱਚ ਇੱਕ ਗੁਰਪ੍ਰੀਤ ਗੋਪੀ ਜਿਹੜਾ ਉਸ ਪਿੰਡ ਦਾ ਹੀ ਹੈ, ਜਿਹੜੇ ਸਾਜ਼ਿਸ਼ਕਰਤਾ ਉਹਨਾਂ ਦੇ ਵਿੱਚ ਸੀਗਾ, ਉਹ ਵੀ ਅਰੈਸਟ ਕਰ ਲਿਆ ਗਿਆ। ਤੇ ਅਸੀਂ ਕੁਦਰਤੀ ਕੱਲ ਪਰਸੋਂ ਦੇ ਇੱਧਰ ਉਲਝੀ ਹੈ ਪੁਲਿਸ ਪ੍ਰਸ਼ਾਸਨ ਸਾਰਾ, ਨਹੀਂ ਤੇ ਅਸੀਂ ਹੁਣ ਤੱਕ ਜਿਹੜੇ ਆ ਤਕਰੀਬਨ ਅਸੀਂ ਸਾਰੇ ਕਰ ਰਹੇ ਸੀ। ਔਰ ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵਾ ਵੀ ਇਹ ਕਿਸੇ ਵੀ ਹਾਲਤ 'ਚ ਬਖਸ਼ੇ ਨਹੀਂ ਜਾਣਗੇ ਔਰ ਉਹਦਾ ਬਹੁਤ ਬੁਰਾ ਅਸਰ ਹੋਏਗਾ। ਉਹਨਾਂ ਦਾ ਨਹੀਂ, ਜਿਹੜਾ ਵੀ ਇਹੋ ਜਿਹਾ ਕਿਸੇ ਦੇ ਦਿਮਾਗ 'ਚ ਵੀ ਇਹੋ ਜਿਹੀ ਗੱਲ ਆਏਗੀ, ਉਹਦਾ ਬਹੁਤ ਜਿਹੜਾ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਤੇ ਥੋੜਾ ਬਹੁਤ ਬਾਹਰ ਵੀ ਜਾਣਾ ਪਿਆ ਤੇ ਔਰ ਉਹਨਾਂ ਦਾ ਮਾੜਾ ਹੋਏਗਾ। ਹੁਣ ਜਿਹੜੀਆਂ ਬਾਕੀ ਜਿਹੜੀਆਂ ਗਰੀਬਡ ਜਿਹੜਾ ਫੈਮਿਲੀ ਹੈ, ਉਹਨਾਂ ਦੀ ਜਿਹੜੀ ਕੁਝ ਡਿਮਾਂਡਸ ਸੀਗੀਆਂ, ਉਹਦੇ ਬਾਰੇ ਸਾਡੇ ਮਾਨਯੋਗ SDM ਸਾਹਿਬ ਨਕੋਦਰ ਨੇ ਉਹ ਤੁਹਾਨੂੰ ਆਪਣਾ ਜਿਹੜਾ ਦੱਸਣਗੇ। ਧੰਨਵਾਦ। ਮੈਂ ਧੰਨਵਾਦ ਹਾਂ ਆਗੂ ਸਰਬਾਨਾਂ ਦਾ ਜਿਨ੍ਹਾਂ ਨੇ ਅੱਗੇ ਹੋ ਕੇ ਇਸ ਨੈਗੋਸ਼ੀਏਸ਼ਨ ਨੂੰ ਸਿਰ ਚਾੜਿਆ। ਮੈਂ ਉੱਥੇ ਹੀ ਤੁਹਾਡੇ ਸਾਰਿਆਂ ਤੋਂ ਮਾਫੀ ਵੀ ਮੰਗਦਾ ਹਾਂ ਕਿ ਤੁਹਾਨੂੰ ਇੰਨੀ ਗਰਮੀ ਦੇ ਦਿਨ 'ਚ ਇੱਥੇ ਬੈਠਣ ਦੀ ਨੌਬਤ ਆਈ। ਜੋ ਵੀ ਮੱਦਭਾਗੀ ਘਟਨਾ ਵਾਪਰੀ ਉਹ ਬਹੁਤ ਹੀ ਦੁਖਦਾਈ ਹੈ। ਜਿਹੜਾ ਮਹਿੰਦਰ ਸਿੰਘ ਸਰਪੰਚ ਸਾਹਿਬ, ਜਿਹੜੀ ਉਹਨਾਂ ਦੀ ਪਰਿਵਾਰ ਹੈ, ਸਾਡਾ ਸਾਰੇ ਪ੍ਰਸ਼ਾਸਨ ਦਾ ਸਿੰਪਥੀ ਉਹਨਾਂ ਨਾਲ ਹੈ। ਹੁਣ ਜਿਹੜੀਆਂ ਗਰੀਬ ਸਾਡੀਆਂ ਮੰਗਾਂ ਸੀਗੀਆਂ ਤੁਹਾਡੀਆਂ, ਉਹਨਾਂ 'ਚ ਜਿਹੜੀ ਸਭ ਤੋਂ ਪਹਿਲੀ ਸੀਗੀ ਕਿ ਕੰਪਨਸੇਟ ਕੀਤਾ ਜਾਏ। ਪ੍ਰਸ਼ਾਸਨ ਵੱਲੋਂ ਮਹਿੰਦਰ ਸਿੰਘ ਜੀ ਦੇ ਪਰਿਵਾਰ ਨੂੰ 5 ਲੱਖ ਰੁਪਏ ਰਾਸ਼ੀ ਦਿੱਤੀ ਜਾ ਰਹੀ ਹੈ। ਦੂਸਰੀ ਮੰਗ ਸੀਗੀ ਉਹਨਾਂ ਦੇ ਬੇਟੇ ਨੂੰ DC ਆਫਿਸ 'ਚ
ਕਲੈਕਟਰ ਰੇਟ ਤੇ ਦਰਜਾ 4 ਦੀ ਕੈਟਾਗਰੀ ਦੀ ਨੌਕਰੀ ਦਿੱਤੀ ਜਾਏਗੀ। ਤੀਸਰੀ ਮੰਗ ਸੀ ਮਹਿੰਦਰ ਸਿੰਘ ਜੀ ਦੇ ਨਾਂ ਤੇ ਉਹ ਉਸੇ ਪਿੰਡ ਦਾ ਜਾਂ ਨਾਲ ਦੇ ਪਿੰਡ ਦੇ ਕਿਸੇ ਸਕੂਲ ਦੇ ਗਰਾਊਂਡ ਦਾ ਨਾਮ ਮਹਿੰਦਰ ਸਿੰਘ ਦੇ ਨਾਮ ਤੇ ਰੱਖਿਆ ਜਾਊਗਾ ਜਦੋਂ ਪੰਚਾਇਤ ਮਤਾ ਪਾ ਕੇ ਦੇ ਦੂਗੀ। ਇਹ 3 ਮੰਗਾਂ ਤੇ ਆਗੂ ਸਾਹਿਬਾਨਾਂ ਨਾਲ ਸਹਿਮਤੀ ਹੋਈ ਹੈ। तो मैं यही मंगा सारियां डी साहब की पूर्वक प्रवानगी लैन तो उपरंत ये हुक्म देता हूं। थैंक यू। हाँ जी हाँ परसों मैं एक गल एसपी साहब रह गए और उन्होंने रह गई पर डीएसपी साहब ने दसनी सी मैं दस दिना भी ਜਿਹੜਾ SHO ਇੱਥੇ ਪੰਕਜ ਸ਼ਰਮਾ ਸੀ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ ਔਰ ਜਿਹੜੇ ਸੁਖਬੀਰ ਮੁਨਸ਼ੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਉਹਨਾਂ ਦੇ ਸਸਪੈਂਸ਼ਨ ਆਰਡਰ ਸਾਨੂੰ ਮਿਲ ਰਹੇ ਹੁਣੇ ਮਿਲ ਜਾਣੇ ਆ। ਦੂਜੀ ਗੱਲ ਇਹ ਆ ਵੀ ਜਿਹੜੀ ਕੋਈ ਨਿਯਮਾਂ ਦੇ ਮੁਤਾਬਕ ਗੱਲ ਹੋਣੀ ਹੁੰਦੀ ਆ ਉਹਦੇ ਮੁਤਾਬਕ ਗੱਲ ਚੱਲਣੀ, ਬੇਨਿਯਮੀ ਆਪਾਂ ਗੱਲ ਨਾ ਚਾਹੁੰਦੇ ਆ ਨਾ ਹੋਣੀ ਹੁੰਦੀ ਆ। ਉਸ ਪਿੰਡ 'ਚ ਜਿਹੜੇ ਆਪਾਂ ਸਕੂਲ ਦੀ ਮੰਗ ਕਰਦੇ ਸੀ, ਸਕੂਲ ਦੀ ਉਹ ਲੌਂਗ ਪ੍ਰੋਸੈਸ ਆ ਹੋਣਾ ਕਿ ਨਹੀਂ ਹੋਣਾ, ਉਹ ਅਸੀਂ ਹੋਰ ਵੀ ਇਹਨਾਂ ਤੋਂ ਬਿਨਾਂ ਵੀ ਅਸੀਂ ਪੰਜਾਬ ਸਰਕਾਰ ਤੱਕ ਚੰਡੀਗੜ੍ਹ ਤੱਕ ਟਰਾਈ ਮਾਰੀ ਆ। ਉਹ ਥੋੜਾ ਲੌਂਗ ਪ੍ਰੋਸੈਸ ਸੀ, 2-3 ਸਾਲ ਲੱਗ ਜਾਂਦੇ ਹੁੰਦੇ, ਮੁੜ ਕੇ ਕੌਣ ਕਰਦਾ ਕੌਣ ਨਹੀਂ ਕਰਦਾ। ਇਹਨਾਂ ਨੇ ਕਿਹਾ ਸੀ ਵੀ ਸਾਡੀ ਕਿਸੇ ਪਿੰਡ ਦੀ ਜਾਂ ਤੁਹਾਡੇ ਪਿੰਡ 'ਚ ਗਰਾਊਂਡ ਨਹੀਂ ਸਕੂਲ ਦੀ ਜਾਂ ਕਿਸੇ ਪਿੰਡ ਦੀ ਵੀ ਗਰਾਊਂਡ ਹੋਵੇ ਤੇ ਅਸੀਂ ਉਸ ਗਰਾਊਂਡ ਦਾ ਉਹ ਮਹਿੰਦਰ ਸਿੰਘ ਉਹਨਾਂ ਦੇ ਨਾਂ ਤੇ ਨਾਂ ਰੱਖ ਸਕਦੇ ਆ। ਤੇ ਇਹ ਉਹਦੇ ਬਰਾਬਰ ਦੀ ਗੱਲ ਹੀ ਆ, ਉਦੋਂ ਵੀ ਚੰਗੀ ਗੱਲ ਹੈ, ਉੱਥੇ ਬੱਚਿਆਂ ਨੇ ਖੇਡਣਾ ਹੁੰਦਾ। ਅਸੀਂ ਉਹ ਸਿਲੈਕਟ ਕੀਤੀ ਉੱਦਾਂ ਵੀ ਇਹਨਾਂ ਦੀ ਸਹਿਮਤੀ ਨਾਲ ਪ੍ਰਸ਼ਾਸਨ ਦੀ ਨਾਲ